ਕਹਿੰਦੇ ਵੀ ਲਾਸੂਟ ਇਸ ਟਾਈਮ ਕੀਤਾ ਜਾ ਰਿਹਾ ਆ ਕੈਲੀਫੋਰਨੀਆ ਦੇ ਇੰਸ਼ੋਰੈਂਸ ਕੰਪਨੀਆਂ ਦੇ ਉਲਟ। ਇਸ ਲਾਸੂਟ ਦੇ ਵਿੱਚ ਜਿਹੜੇ ਦਾਅਵਾ ਕੀਤਾ ਜਾ ਰਿਹਾ ਵੀ ਜਿਹੜੇ ਇੰਸ਼ੋਰਰਸ ਆ ਉਹਨਾਂ ਨੇ ਆਪਸ ਦੇ ਵਿੱਚ ਕਲੂਡ ਕੀਤਾ, ਯਾਨੀ ਕਿ ਮਿਲੀ ਭੁਗਤ ਕੀਤੀ ਤਾਂ ਜੋ ਉਹਨਾਂ ਇਲਾਕਿਆਂ ਦੀ ਜਿਹੜੀ ਕਵਰੇਜ ਆ ਉਹ ਡਰੋਪ ਕੀਤੀ ਜਾਵੇ ਜਿਨ੍ਹਾਂ ਦੇ ਵਿੱਚ ਅੱਗ ਲੱਗਣ ਦਾ ਖਤਰਾ ਵੱਧ ਹੈਗਾ ਆ। ਦੋ ਲਾਸੂਟ ਲਾਸ ਐਂਜਲਸ ਦੇ ਵਿੱਚ ਇਸੇ ਦਾਅਵੇ ਦੇ ਤਹਿਤ ਵੱਡੀਆਂ ਜਿਹੜੀਆਂ ਹੋਮ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਦੇ ਉਲਟ ਕੀਤੇ ਗਏ ਆ। ਇੰਸ਼ੋਰੈਂਸ ਦੇ ਵਿੱਚ ਕਹਿੰਦੇ ਸਟੇਟ ਫਾਰਮ ਤੇ 24 ਹੋਰ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਵਿੱਚ ਜਿਹੜਾ ਕਿ 75% ਕੈਲੀਫੋਰਨੀਆ ਦੇ ਘਰਾਂ ਦੀ ਇੰਸ਼ੋਰੈਂਸ ਮਾਰਕੀਟ ਨੂੰ ਹੋਲਡ ਕਰਦੀਆਂ ਆ, ਉਹਨਾਂ ਨੇ ਕਿਹਾ ਵੀ ਇਹ ਇਲੀਗਲ ਇੱਕ ਸਕੀਮ ਦਾ ਹਿੱਸਾ ਬਣੀਆਂ ਜੋ ਕਿ ਕੈਲੀਫੋਰਨੀਆ ਦੇ ਐਂਟੀ ਟਰਸਟ ਲਾਜ਼ ਤੇ ਅਨਫੇਅਰ ਕੰਪੀਟੀਸ਼ਨ ਲਾਜ਼ ਦੇ ਉਲਟ ਜਿਹੜੀਆਂ ਉਹ ਗਈਆਂ ਆ। ਲਾਸੂਟ ਇਹ ਦਾਅਵਾ ਕਰਦਾ ਵੀ ਇਹਨਾਂ ਕੰਪਨੀਆਂ ਨੇ 2023 ਦੇ ਵਿੱਚ ਇਕੱਠੇ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਤੇ ਕਹਿੰਦੇ ਸਡਨਲੀ ਤੇ ਸਾਈਮਲਟੇਨੀਅਸਲੀ ਵੀ ਇਕੱਠੇ ਅਚਾਨਕ ਤੇ ਇੱਕੋ ਟਾਈਮ ਦੇ ਉੱਤੇ ਕਵਰੇਜ ਨੂੰ ਡ੍ਰੌਪ ਕਰਨਾ ਜਾਂ ਨਵੀਆਂ ਪਾਲਿਸੀਜ਼ ਰਾਈਟ ਕਰਨੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਅੱਗ ਦਾ ਖਤਰਾ ਫਾਇਰ ਪ੍ਰੋਨ ਏਰੀਆਜ਼ ਜਿਨ੍ਹਾਂ ਨੂੰ ਆਖਿਆ ਜਾਂਦਾ ਆ। ਸੋ ਜਨਵਰੀ ਦੇ ਵਿੱਚ ਜਿਹੜੀਆਂ ਵਾਈਲਡ ਫਾਇਰਸ ਲੱਗੀਆਂ ਸੀ ਉਹਦੇ ਕਰਕੇ 30 ਬੰਦਿਆਂ ਦੀਆਂ ਮੌਤਾਂ ਹੋਈਆਂ ਤੇ 17,000 ਜਿਹੜੇ ਸਟਰਕਚਰਸ ਆ ਘਰ ਬਿਜ਼ਨੈਸਿਸ ਤੇ ਹੋਰ ਜਿਹੜੇ ਸਟਰਕਚਰ ਆ ਉਹ ਡਿਸਟਰੋਏ ਹੋਏ ਹੈਗੇ ਨੇ। ਸੋ ਇਹ ਜਿਹੜੇ ਲਾਸੂਟ ਆ ਕਹਿੰਦੇ ਵੀ ਇੱਕ ਹੋਰ ਲਾਸੂਟ ਦੇ ਵਿੱਚ ਜਿੰਨੇ ਵੀ ਪਾਲਿਸੀ ਹੋਲਡਰਸ ਆ ਜਿਨ੍ਹਾਂ ਨੂੰ ਫੇਅਰ ਪਲਾਨ ਜਨਵਰੀ 2023 ਦੇ ਬਾਅਦ ਦੇ ਵਿੱਚ ਮਿਲਿਆ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕਨਸਪੀਰੇਸੀ ਸਾਰੀ ਕੰਪਨੀਆਂ ਦੇ ਮਿਲ ਕੇ ਜਿਹੜੀ ਉਹ ਰਚੀ ਹੈਗੀ ਆ ਵੀ ਇੰਸ਼ੋਰੈਂਸ ਇੱਕ ਪ੍ਰੋਡਕਟ ਜਿਹੜਾ ਹੋਮ ਓਨਰਸ ਜੋ ਸੋਚਦੇ ਆ ਵੀ ਸਾਨੂੰ ਕਦੀ ਵੀ ਇਸ ਦੀ ਵਰਤਣ ਦੀ ਲੋੜ ਨਾ ਪਵੇ, ਇੱਕ ਪੀਸ ਆਫ ਮਾਈਂਡ ਹੁੰਦਾ ਆ ਨਾਰਮਲ ਟਾਈਮਸ ਦੇ ਲਈ ਤੇ ਕ੍ਰਿਟੀਕਲ ਟਾਈਮ ਦੇ ਲਈ, ਇਦਾਂ ਦੇ ਮਾੜੇ ਵਕਤ ਦੇ ਲਈ ਇੱਕ ਜੀਵਨ ਘੁੱਟੀ ਦੇ ਤੌਰ ਦੇ ਉੱਤੇ ਕੰਮ ਕਰਦਾ ਆ। ਪਰ ਕਹਿੰਦਾ ਇਹਨਾਂ ਕੰਪਨੀਆਂ ਨੇ ਆਪਸ 'ਚ ਮਿਲੀ ਭੁਗਤ ਕਰਕੇ ਸਾਰਿਆਂ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ ਤੇ ਲੋਕਾਂ ਨੂੰ ਜਿਹੜਾ ਉਹ ਧੋਖਾ ਦਿੱਤਾ ਹੈਗਾ ਆ। ਸੋ ਅਮਰੀਕਨ ਪ੍ਰਾਪਰਟੀ ਕੈਜੂਅਲਟੀ ਇੰਸ਼ੋਰੈਂਸ ਐਸੋਸੀਏਸ਼ਨ ਜਿਹੜੀ ਲਾਰਜੈਸਟ ਨੈਸ਼ਨਲ ਟ੍ਰੇਡ ਐਸੋਸੀਏਸ਼ਨ ਆ ਜਿਹੜੀ ਹੋਮ ਆਟੋ ਤੇ ਬਿਜ਼ਨਸ ਇੰਸ਼ੋਰੈਂਸ ਨੂੰ ਰਿਪਰੈਜ਼ੈਂਟ ਕਰਦੀ ਆ, ਉਹ ਕਹਿੰਦੀ ਵੀ ਨਹੀਂ ਅਸੀਂ ਤਾਂ ਕੈਲੀਫੋਰਨੀਆ ਦੇ ਐਂਟੀ ਟਰਸਟ ਲਾਜ਼ ਤੇ ਮੋਨੀਟਰ ਜਿਹੜੇ ਕਰਦੇ ਆ ਤੇ ਅਸੀਂ ਉਹਨਾਂ ਦੀ ਪਾਲਣਾ ਜਿਹੜੀ ਉਹ ਕਰ ਰਹੇ ਆ। ਸੋ ਇਹ ਹੁਣ ਅਦਾਲਤਾਂ ਦੇਖਣਗੀਆਂ ਵੀ ਕੀ ਵਾਕਿਆ ਹੀ ਇਹਨਾਂ ਕੰਪਨੀਆਂ ਦੇ ਆਪਸ ਦੇ ਵਿੱਚ ਮਿਲੀ ਭੁਗਤ ਕਰਕੇ ਲੋਕਾਂ ਦੇ ਨਾਲ ਇੱਕ ਸਕੀਮ ਦੇ ਤਹਿਤ ਉਹਨਾਂ ਦੀ ਇੰਸ਼ੋਰੈਂਸ ਕਰਨੀ ਅਚਨਚੇਤੇ ਤੇ ਇਕੱਠਿਆਂ ਬੰਦ ਕੀਤੀ ਜਾਂ ਇੱਕ ਕੋਇਨਸੀਡੈਂਸ ਸੀਗਾ।